ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬ੍ਰਿਸਬੇਨ ਤੋਂ ਘੰਟੇ ਦੀ ਦੂਰੀ ਤੇ ਸਥਿਤ ਗੋਲਡ ਕੋਸਟ ਦੇ ਵਿੱਚ ਅਸੀਂ ਬਸ ਪਹੁੰਚਣ ਵਾਲੇ ਹੀ ਹਾਂ। ਅੱਜ ਇੱਕ ਅਜਿਹੇ ਪਰਿਵਾਰ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੇ ਦਾਦੇ ਪੜਦਾਦੇ 1890 ਦੇ ਦਹਾਕੇ ਦੇ ਵਿੱਚ ਆ ਕੇ ਵਸੇ ਨੇ। ਚਲੋ ਜੀ ਫਿਰ ਚਾਲੇ ਪਾਈਏ ਆਪਾਂ। ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਸੁਖਚੈਨ ਸਿੰਘ ਜੀ ਦੇ ਘਰ, ਜਿਨ੍ਹਾਂ ਨੂੰ ਬਿਲੀ ਸਿੰਘ ਜੀ ਦੇ ਨਾਂ ਤੇ ਵੀ ਜਾਣਿਆ ਜਾਂਦਾ ਹੈ। ਆਓ ਫਿਰ ਦੇਰ ਕਾਦੀ ਮਾਰਦੇ ਹਾਂ ਫਿਰ ਬੈਲੋਨ ਦੇ ਘਰ ਦੀ। ਆ ਜਾਓ। सत श्री अकाल जी। सत श्री अकाल जी, की हाल बेटा जी? दसो जी। मैं भी ठीक है, बिल्कुल। सत श्री अकाल अंकल। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪਰਦੇਸੀ ਪੰਜਾਬ ਪ੍ਰੋਗਰਾਮ ਦੇ ਵਿੱਚ। ਜੀ ਹਾਂ, ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ, ਕਿਉਂਕਿ ਅਸੀਂ ਪਹੁੰਚ ਚੁੱਕੇ ਹਾਂ ਸੁਖਚੈਨ ਸਿੰਘ ਜੀ ਤੇ ਜੋਗਿੰਦਰ ਕੌਰ ਜੀ ਦੇ ਘਰ ਤੇ ਕਰਦੇ ਹਾਂ ਉਹਨਾਂ ਦਾ ਸਵਾਗਤ। ਜੋਗਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਰਦੇਸੀ ਪੰਜਾਬ 'ਚ। ਤੁਹਾਡਾ ਵੀ ਸਵਾਗਤ ਹੈ ਜੀ। ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ। ਤੁਸੀਂ ਘਰ ਵੀ ਦਿਖਾਇਆ ਆਪਣਾ। ਤੁਹਾਡੇ ਨਾਲ ਜੋ ਚਾਹ ਪਾਣੀ ਪੀਂਦੇ ਤੁਹਾਡੇ ਨਾਲ ਗੱਲਾਂ ਕੀਤੀਆਂ ਨਾ, ਮਤਲਬ ਕਿ ਦਿਲ ਖੁਸ਼ ਹੋ ਗਿਆ ਜੀ। ਤੁਸੀਂ ਇੱਕ ਮਿਸਾਲ ਹੋ, ਤੁਸੀਂ ਇੰਨਾ ਹਾਰਡ ਵਰਕ ਕੀਤਾ। ਪਹਿਲਾਂ ਤਾਂ ਮੈਂ ਤੁਹਾਡੀ ਇਹੀ ਕਹਾਣੀ ਜਿਹੜੀ ਜਾਣਨਾ ਚਾਹੁੰਦੀ ਹਾਂ ਕਿ ਜੋਗਿੰਦਰ ਕੌਰ ਦਾ ਸਫ਼ਰ ਆਸਟ੍ਰੇਲੀਆ ਦੇ ਵਿੱਚ ਕਿਵੇਂ ਸ਼ੁਰੂ ਹੋਇਆ? ਹਾਂਜੀ, ਮੈਂ ਇੱਥੇ ਬੇਟਾ ਜੀ ਮੇਰੀ ਮੈਰਿਜ ਅਪ੍ਰੈਲ 13 ਇੰਡੀਆ ਵਿੱਚ, ਜਿਹੜੀ ਕਿ 5 ਦਿਨਾਂ ਵਿੱਚ ਹੋ ਗਈ ਸੀ। ਇਹ ਹੋਰ ਕਿਸੇ ਨਾਲ ਵਿਆਹ ਕਰਾਉਣ ਗਏ ਸੀ, ਉੱਥੇ ਨਹੀਂ ਸੈਟਲ ਹੋਇਆ। ਅੱਛਾ। ਤੇ ਮੇਰੇ ਡੈਡੀ ਉਹਨਾਂ ਦੇ ਫਰੈਂਡਸ ਆਏ ਸੀ ਇੰਗਲੈਂਡ ਤੋਂ, ਤਾਂ ਉਹਨਾਂ ਨੂੰ ਵੈਸੇ ਬੈਠੇ ਬੈਠੇ ਖਾਂਦੇ ਪੀਂਦੇ ਕਹਿੰਦੇ ਲੈਂਬੜ ਸਿਆਂ ਮੇਰੀਆਂ ਵੀ 2 ਬੇਟੀਆਂ ਵਿਆਹੁਣ ਵਾਲੀਆਂ, ਖਿਆਲ ਰੱਖੀ। ਉਹ ਦੂਏ ਦਿਨ ਹੀ ਲੈ ਕੇ ਸਾਡੇ ਘਰ ਆ ਗਏ ਇਹਨਾਂ ਨੂੰ। ਮੇਰੀ ਮੰਮੀ ਵੀ ਘਰ ਹੈ ਨਹੀਂ ਸੀ, ਆਪਣੇ ਮਾਸੀ ਜੀ ਦੇ ਗਏ ਸੀਗੇ। ਬਸ ਉਹਨਾਂ ਨੂੰ ਚੰਗਾ ਲੱਗਿਆ। ਮੇਰੀ ਸਿਸਟਰ ਜਿਹੜੀ ਆ ਵੱਡੇ ਸੀ, ਉਹ ਐਮਏ ਕਰਨ ਲੱਗੇ ਸੀ ਹੁਸ਼ਿਆਰਪੁਰ ਤੋਂ। ਉਹ ਕਹਿੰਦੇ ਵੀ ਮੈਂ ਹਲੇ ਨਹੀਂ ਕਰਾਉਣਾ। ਨਾਲੇ ਇਹਨਾਂ ਦੇ ਮਾਮਾ ਜੀ ਕਹਿੰਦੇ ਜਿਹੜੀ ਛੋਟੀ ਜਿਹੀ ਥੋੜੀ ਜਿਹੀ ਲੰਬੀ ਆ, ਉਹ ਪਾਪਾ ਹੀ ਕਹਿੰਦੇ ਮੈਂ ਤਾਂ ਦੋਨਾਂ ਨੂੰ ਹੀ ਵਿਆਹੁਣਾ। ਤੇ ਬਸ ਏਦਾਂ ਕਰਕੇ ਫਿਰ ਅਪ੍ਰੈਲ 5-4 ਦਿਨਾਂ ਬਾਅਦ ਫਿਰ ਮੇਰੀ ਇਹ ਕਹਿੰਦੇ ਐਤਵਾਰ ਦਾ ਵਿਆਹ ਰੱਖ ਦੋ। ਮੇਰੀ ਸਿਸਟਰ ਕਹਿੰਦੀ ਫਰਾਈਡੇ, ਤਾਂ ਫਰਾਈਡੇ ਜਿਹਨੂੰ ਇੱਥੇ ਕਹਿੰਦੇ ਵਿਸਾਖੀ ਆ ਜੀ, ਵਿਸਾਖੀ ਵਾਲੇ ਦਿਨ ਕਰ ਦੋ। ਵਿਸਾਖੀ ਵਾਲੇ ਦਿਨ? ਹਾਂਜੀ, ਵਿਸਾਖੀ ਵਾਲੇ ਦਿਨ ਵਿਆਹ ਹੋਇਆ। ਬਸ ਫਿਰ ਅਗਸਤ 3 ਨੂੰ ਫਿਰ ਮੈਂ ਇੱਥੇ ਫਲਾਈਟ ਲੈ ਕੇ 4 ਅਗਸਤ ਨੂੰ ਇੱਥੇ ਆ ਗਏ, 3 ਮਹੀਨੇ ਬਾਅਦ। ਹਾਂਜੀ, 3 ਮਹੀਨੇ ਬਾਅਦ। ਹਾਂਜੀ, ਬੜੀ ਛੇਤੀ ਪ੍ਰੋਸੈਸ ਹੋਇਆ ਨਾ। ਹਾਂਜੀ, ਸਾਰੇ ਅਮੇਜ਼ਿੰਗ ਸੀਗੇ ਵੀ ਇੰਨੀ ਛੇਤੀ। ਮੈਨੂੰ ਇਹ ਵੀ ਦੱਸਿਆ ਉਹਨਾਂ ਨੇ ਜਿਹੜੇ ਪ੍ਰੋਸੈਸ ਕਰਦੇ ਸੀਗੇ ਉੱਥੇ, ਕਹਿੰਦੇ ਫਸਟ ਟਾਈਮ ਤੂੰ ਚੱਲੀ ਹੈ ਜਿਹੜਾ 3 ਮਹੀਨਿਆਂ ਦੇ ਵਿੱਚ ਵਿੱਚ ਤੇਰਾ ਵੀਜ਼ਾ ਲੱਗ ਕੇ ਤੂੰ ਜਾ ਰਹੀ ਹੈ, ਨਹੀਂ ਤਾਂ ਬਹੁਤ ਟਾਈਮ ਲੱਗ। ਹਾਂਜੀ। ਕਿੰਨੇ ਸਾਲਾਂ ਦੇ ਸੀ ਆਂਟੀ ਜਦੋਂ ਤੁਹਾਡਾ ਵਿਆਹ ਹੋਇਆ? ਮੈਂ ਰਾਜੇ
ਰੀਲ ਮੇਰੀ ਜਿੱਦਾਂ ਲਾਈਫ ਦੀ ਏਜ ਸੀ ਉਹ ਮੇਰੀ 16.5 ਸਾਲਾਂ ਦੀ ਸੀ, ਲੇਕਿਨ ਜਦ ਮੈਂ ਛੋਟੀ ਹੁੰਦੀ ਸੀ ਮੇਰੀ ਹਾਈਟ ਕਾਫੀ ਹੁੰਦੀ ਸੀ ਤੇ ਮੇਰੀ ਦਾਦੀ ਦਾ ਮੈਨੂੰ ਯਾਦ ਆ ਉਦੋਂ 6-7 ਸਾਲ ਦਾ ਬੱਚਾ ਸਕੂਲੇ ਲੈਂਦੇ ਸੀ ਪੈਂਟ, ਤਾਂ ਉਹ ਕਹਿੰਦੀ ਚੱਲ ਮੈਂ ਤੈਨੂੰ ਲੈ ਕੇ ਚੱਲਾਂ, ਤੈਨੂੰ ਉੱਥੇ ਪੜ੍ਹਨ ਪਾਈਏ, ਤੂੰ ਕਿੱਡੀ ਵੱਡੀ ਹੋਈ ਆ। ਤੇ ਮਾਸਟਰ ਨੂੰ ਨਾ 1.5 ਸਾਲ ਜ਼ਿਆਦਾ ਦੱਸ ਕੇ ਤੇ ਫਿਰ ਮੇਰੀ 1.5 ਸਾਲ ਉਮਰ ਮੇਰੇ ਪਾਸਪੋਰਟ ਤੇ ਜ਼ਿਆਦਾ, ਇਸ ਕਰਕੇ ਫਿਰ ਤਾਂ ਮੈਂ ਇੱਥੇ ਪਹੁੰਚ ਗਈ ਸੀ। ਅੱਛਾ, ਤੇ ਅੰਕਲ ਜੀ ਤੁਹਾਡੇ ਬਾਰੇ ਜਾਣਾਂਗੇ ਕਿ ਤੁਹਾਨੂੰ ਜਦੋਂ ਤੁਸੀਂ ਵਿਆਹ ਕਰਾਉਣ ਲਈ ਇੰਡੀਆ ਗਏ ਸੀ ਤੁਹਾਨੂੰ ਆਂਟੀ ਪਹਿਲੀ ਵਾਰ ਪਸੰਦ ਆ ਗਏ ਸੀਗੇ? ਹੈ ਤੇ ਆਂਟੀ ਤੁਸੀਂ ਮੈਂ ਤਾਂ ਕਿੰਨੀ ਵਾਰੀ ਜਾਂਦੀ ਸੀ, ਮੈਨੂੰ ਧੱਕੇ ਮਾਰ ਕੇ ਭੇਜਦੇ ਸੀ ਅੰਦਰ ਨੂੰ, ਮੈਂ ਵਾਪਸ ਪੇ ਚਲ ਜਾਂਦੀ ਸੀ। ਤੇ ਫਿਰ ਮੈਨੂੰ ਅਖੀਰ ਅੰਦਰ ਜਾਣੇ ਪੈਂਦਾ। ਮੈਂ ਤਾਂ ਕੀ ਕਹਿਣਾ ਸੀ, ਇਹਨਾਂ ਦੀ ਮੰਮੀ ਆਈ ਸੀਗੀ, ਫਿਰ ਉਹਨਾਂ ਨੇ ਇਹਨਾਂ ਦੀ ਮੰਮੀ ਬਹੁਤ ਕੁਝ ਦੇਈ ਸੀ, ਮੈਨੂੰ ਕਹਿਣਾ ਖੜ ਫੇ ਸ਼ੂ ਪਾ ਕੇ ਦੇਖੀ ਤਾਂ ਪਿਛਲੇ ਜ਼ਮਾਨੇ ਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਤਰਵਾ ਕੇ ਵੀ ਦੇਖਦੀਆਂ ਸੀ, ਐਨਕ ਲੋਹਾ ਕੇ ਦੇਖਦੇ ਕਿ ਠੀਕ ਤਾਂ ਨਹੀਂ ਪੈਂਦੀ ਤਾਂ ਨਹੀਂ ਕੋਈ। ਹਾਂਜੀ ਬਸ ਹਾਂਜੀ ਬਸ ਫਨੀ ਸੀਗਾ। ਜਦੋਂ ਇਹ ਫਿਰ ਦੂਏ ਦਿਨ ਕੁਛ ਉਦਣ ਖਾਧਾ ਇਹਨਾਂ ਨੇ ਤਾਂ ਫਿਰ ਇਹ ਖੱਬੇ ਹੱਥ ਨਾਲ ਖਾਂਦੇ, ਇਹਨਾਂ ਨੂੰ ਆਦਤ ਆ ਸਪੂਨ ਏਦਾਂ ਦੰਦਾਂ 'ਚ ਕੋਈ ਨਹੀਂ ਮਾਰ ਸਕਦਾ, ਇਹਨਾਂ ਨੇ ਮਾਰ ਕੇ ਏਦਾਂ ਖਾਣਾ। ਮੇਰੀ ਦਾਦੀ ਕਹਿੰਦੀ ਆਪਣੇ ਮੇਰੇ ਪਾਪਾ ਜੀ ਨੂੰ ਕਹਿੰਦੀ ਦੇਖ ਤਾਂ ਸਹੀ ਮੁੰਡਾ ਖਾਂਦਾ ਕਿੱਦਾਂ, ਜਿਹੜਾ ਸਾਡਾ ਵਿਚੋਲਾ ਸੀ ਇੰਗਲੈਂਡ ਤੋਂ। ਉਹ ਕਹਿੰਦਾ ਬੀਜੀ ਉੱਥੇ ਇੰਗਲੈਂਡ ਏਦਾਂ ਹੀ ਨਾ ਫੋਕ ਨਾ ਖਾਂਦੇ, ਤੁਹਾਨੂੰ ਨਹੀਂ ਪਤਾ। ਮਾਰ ਕੇ ਅੱਛਾ, ਬੜਾ ਵਧੀਆ ਸਫ਼ਰ ਆ ਤੁਹਾਡਾ। ਜਦੋਂ ਆਸਟ੍ਰੇਲੀਆ ਆ ਗਏ ਕਿੱਦਾਂ ਲੱਗਿਆ? ਜਦੋਂ ਆਸਟ੍ਰੇਲੀਆ ਆ ਗਏ, ਜਦੋਂ ਅਸੀਂ ਪਲੇਨ ਤੋਂ ਉਤਰੇ, ਪਹਿਲਾਂ ਤਾਂ ਸਾਡੀ ਪਲੇਨ ਡਿਲੇ ਹੋ ਗਈ ਸੀ, ਕਾਂਟਸ ਦੀ ਫਲਾਈਟ ਸੀਗੀ, ਉਹ 'ਚ ਕੋਈ ਫਾਲਟ ਆ ਗਿਆ, ਫਿਰ ਸਾਨੂੰ ਉਹਨਾਂ ਨੇ ਉੱਥੇ ਹੋਟਲ 'ਚ ਭੇਜਿਆ ਰਾਤ। ਤੇ ਫਿਰ ਅਸੀਂ ਦੂਏ ਦਿਨ ਫਿਰ ਉਹ ਫਲਾਈਟ ਜਦੋਂ ਠੀਕ ਹੋ ਗਈ ਫਿਰ ਪੜੇ। ਫਿਰ ਜਦੋਂ ਉਤਰੇ ਤੇ ਮੈਂ ਥੋੜੀ ਕਨਫਿਊਜ਼ ਸੀਗੀ ਇਹਨਾਂ ਦੇ, ਜਿੱਦਾਂ ਇੱਥੇ ਹੁਣ ਮੈਂ ਵੀ ਕਹਿ ਦਿੰਦੀ ਆ ਮੇਰੇ ਸਹੁਰਾ ਸਾਹਿਬ ਨੂੰ, ਇਹਨਾਂ ਦੀ ਮੰਮੀ ਮੇਰੇ ਨਾਲ ਸੀ ਮੇਰੀ ਸੱਸ, ਤੇ ਕਹਿੰਦੀ ਉਹ ਡੈਡਾ ਆ ਗਿਆ ਡੈਡਾ, ਮੈਨੂੰ ਕਨਫਿਊਜ਼ ਆ ਗਏ। ਹੁਣ ਨਾ ਮੈਨੂੰ ਪਤਾ ਲੱਗੇ, ਮੈਂ ਸੰਗਤ ਦੀ ਪੁੱਛਦੀ ਸੀਗੀ ਵੀ ਮੇਰੇ ਸਹੁਰਾ ਸਾਹਿਬ ਹੈ ਕੌਣ ਹੈ ਡੈਡਾ। ਹਾਂ, ਤੇ ਇਸ ਕਰਕੇ ਫਿਰ ਅਸੀਂ ਘਰ ਆਏ ਤੇ ਘਰ ਪਹਾੜੀਆਂ ਵਿੱਚ ਪਹਿਲਾਂ ਤਾਂ ਬੱਚਿਆਂ ਨੂੰ ਚਾਹ ਹੁੰਦਾ ਜਦੋਂ ਅਸੀਂ ਫੋਰਨ ਜਾਣਾ, ਬਟ ਐਡੀ ਕੋਈ ਗੱਲ ਨਹੀਂ ਸੀ। ਇਹਨਾਂ ਦੀ ਪਰਿਵਾਰ ਕਾਫੀ ਵੱਡਾ ਸੀਗਾ, 6 ਭਰਾ ਤੇ 4 ਭੈਣਾਂ ਸੀ, ਵੱਡੀ ਸਿਸਟਰ ਪਹਿਲਾਂ ਵਿਆਹੀ ਹੋਈ ਸੀਗੀ, 3 ਹੋਰ ਉੱਥੇ ਘਰ 'ਚ ਸੀਗੀਆਂ, ਜੋ ਕਿ ਜਿੱਦਾਂ ਜਿੰਨੀ ਏਜ ਦੀ ਮੈਂ ਸੀ ਉਹ ਛੋਟੇ ਥੋੜੇ ਸਾਲ ਮੇਰੇ ਨਾਲ ਸੀਗੇ। ਬਸ ਜੀ ਹਾਂ ਬਹੁਤ ਦਿਲ ਲੱਗਿਆ, ਕਿਉਂਕਿ ਇਹਨਾਂ ਦੇ ਮਮ ਡੈਡ ਹੁੰਦੇ ਆ, ਜਿਹੜੇ ਇਹਨਾਂ ਦੇ ਭੈਣਾਂ ਭਰਾ ਸੀਗੇ, ਉਹਨਾਂ ਨੇ ਨਾ ਮੈਨੂੰ ਕਦੇ ਭਾਬੀ ਕਿਹਾ ਸੀਗਾ, ਹੁਣ ਕਹਿੰਦੀਆਂ ਮੇਰੀਆਂ ਨਣਾਨਾਂ, ਨਾ ਮੈਂ ਉਹਨਾਂ ਨੂੰ ਕਦੇ ਸਮਝਿਆ ਸੀ, ਮੈਂ ਇਹੀ ਸਮਝਿਆ ਸੀ ਕਿ ਮੇਰੇ ਭੈਣ ਭਰਾ ਆ। ਨਾ ਅੱਜ ਤੱਕ ਇਹ ਕੀ ਚੀਜ਼ ਦੀ ਲੀਕ ਆ ਬੇਟਾ ਜੀ, ਸਾਡਾ ਮੇਰੀ ਸੱਸ ਨਾਲ, ਮੈਂ ਆਪਣੀ ਮਮ ਨਾਲ ਬਹਿਸ ਕੀਤੀ ਹੋਗੀ ਨਾ, ਤਾਂ ਮੇਰੀ ਸੱਸ ਨਾਲ ਹੋਈ ਕੋਈ, ਨਾ ਮੇਰੀਆਂ ਨਣਾਨਾਂ ਨਾਲ। ਉਹਨਾਂ ਨੇ ਮੈਨੂੰ ਇੰਨਾ ਪਿਆਰ ਕੀਤਾ, ਮੈਂ ਉਹਨਾਂ ਨੂੰ ਇੰਨੀ ਰਿਸਪੈਕਟ ਦਿੱਤੀ, ਚੁੱਪ ਕਰਕੇ ਜਿੱਦਾਂ ਉਹ ਜਾਂਦੇ ਸੀ ਉਦਾਂ ਹੀ ਕੰਮ ਕਰਨ ਨੂੰ ਉਹਨਾਂ ਦੇ ਨਾਲ ਚੱਲ ਗਏ, ਪਹਾੜੀਆਂ ਦੇ ਜੋ ਕਰਦੇ ਆ ਅਸੀਂ। ਅੱਛਾ ਆਂਟੀ, ਜਦੋਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਪਣੀ ਸੈਟਲਮੈਂਟ ਕਰਨੀ ਸ਼ੁਰੂ ਕੀਤੀ, ਫਿਰ ਕੰਮਕਾਰ ਦਾ ਕਿਵੇਂ, ਤੁਹਾਨੂੰ ਬਾਹਰ ਆ ਕੇ ਕੰਮ ਕੀਤਾ ਤੁਸੀਂ? ਮੇਰੇ ਡੈਡੀ ਹੁਣਾਂ ਕੋਲ ਟਰੱਕ ਸੀਗੇ, ਮੈਂ ਉੱਥੇ ਅਸੀਂ ਤਾਂ ਨਹੀਂ ਕੀਤਾ ਸੀਗਾ ਇਦਾਂ ਦਾ ਖੇਤਾਂ ਦਾ ਕੰਮ। ਖੇਤੀ ਦੇ ਜਿਹੜੇ ਸਾਡੇ ਖੇਤ ਸੀ, ਅਸੀਂ ਜਿੱਦਾਂ ਉਦੋਂ ਹਾਲੇ ਤੇ ਨਹੀਂ ਦਿੰਦੇ ਸੀ, ਅੱਧ ਵਿੱਚ ਦਿੰਦੇ ਸੀ, ਹੁਣ ਹਾਲੇ ਤੇ ਦੇ ਦਿੰਦੇ। ਮੇਰੇ ਡੈਡ ਨੇ ਖੁਦ ਨਹੀਂ ਕੀਤੀ ਸੀ ਖੇਤੀ, ਬਟ ਕੋਈ ਪਰਵਾਹ ਨਹੀਂ ਆਈ ਵੀ ਏਦਾਂ ਜੰਗ ਸੀ ਨਾ, ਜਿੱਦਾਂ ਉਹ ਕਰਦੇ ਸੀ ਬੱਚੇ ਇਹਨਾਂ ਦੇ ਭੈਣਾਂ ਭਰਾ, ਉਦਾਂ ਹੀ ਅਸੀਂ, ਮੈਂ ਵੀ ਨਾਲ ਹੀ ਚੱਲ ਜਾਂਦੀ ਸੀਗੀ। ਤੇ ਨਾ ਇਹਨਾਂ ਦੀ ਸਾਡੀ ਮੰਮੀ ਨੇ ਕਦੇ ਕਿਹਾ ਸੀਗਾ ਵੀ ਤੈਂ ਨਹੀਂ ਜਾਣਾ, ਉਹ ਕਹਿੰਦੇ ਆ ਸੂਟ ਪਾ ਲਾ ਬਸ ਚੱਲ ਗਿਆ। ਮੈਨੂੰ ਫਿਰ ਕਈ ਵਾਰੀ ਮੇਰੀ ਮੰਮੀ ਨੇ ਕਿਹਾ ਸੀ, ਮੇਰੇ ਡੈਡ ਨੇ ਕਿਹਾ ਸੀ, ਮੇਰੀ ਮੰਮਾ ਨੂੰ ਕਹਿੰਦੇ ਸੀ, ਛੋਟੀ ਪੜ੍ਹਦੀ ਸੀਗੀ, ਕਹਿੰਦੀ ਕੋਈ ਨਹੀਂ ਅਸੀਂ ਪੜ੍ਹਨ ਲੱਗਦੇ। ਮੈਂ ਹੱਸਦੀ ਹੁੰਦੀ ਕਈ ਵਾਰੀ, ਮੈਂ ਕਿਹਾ ਬਹੁਤ ਸੋਹਣਾ ਪੜ੍ਹਿਆ ਪਹਾੜੀਆਂ ਤੇ ਆ ਕੇ। ਅੱਛਾ, ਨਹੀਂ ਉਦੋਂ ਕੋਈ ਦਿੱਕਤ ਨਹੀਂ ਆਈ ਬੇਟਾ। ਹੁਣ ਕਈ ਵਾਰੀ ਮੈਂ ਜਿੱਦਾਂ ਥੋੜੇ ਜਿਹਾ ਆਪਣੀ ਕੰਮ ਆਪਣਾ ਕੀਤਾ, ਕਿਸੇ ਦਾ ਨਹੀਂ ਕੀਤਾ, ਕਿਸੇ ਨੂੰ ਬਲੇਮ ਵੀ ਕੀ ਕਰਨਾ ਜੀ। ਜਦੋਂ ਉਦੋਂ ਯੰਗ ਸੀ, ਇੰਨੇ ਸਟਰੋਂਗ ਸੀਗੇ, ਇਹਨਾਂ ਦੇ ਬਰਾਬਰ ਕੰਮ ਕੀਤਾ। ਤੁਸੀਂ ਜ਼ਿਆਦਾ ਕਹਿ ਸਕਦੇ ਕਿਉਂਕਿ ਬੱਚੇ ਵੀ ਸਾਂਭਣੇ, ਫਿਰ ਨਾਲ ਉੱਠ ਕੇ ਕੰਮ ਵੀ ਕਰਨਾ, ਫਿਰ ਰੋਟੀ ਪਾਣੀ ਵੀ ਕਰਨਾ। ਤੁਸੀਂ ਬੱਚਿਆਂ ਦੀ ਗੱਲ ਕੀਤੀ, ਕਿੰਨੇ ਬੱਚੇ ਆ ਤੁਹਾਡੇ ਕੋਲੇ? ਹਾਂਜੀ, ਮੇਰੇ ਕੋਲ ਬੇਟਾ ਜੀ 4 ਬੇਟੀਆਂ ਸੀਗੀਆਂ ਤੇ 1 ਬੇਟਾ ਸਭ ਤੋਂ ਛੋਟਾ। ਅੱਛਾ, ਤੇ ਤੁਹਾਡੇ ਬੱਚੇ ਸਾਰੇ ਵਿਆਹੇ? ਹਾਂ ਨਹੀਂ ਜੀ ਬੇਟਾ ਜੀ, ਮੇਰੀਆਂ ਵੱਡੀ ਬੇਟੀ ਜਿਹੜੀ ਵੱਡੀ ਸੀਗੀ ਉਹ ਵਿਆਹੀ ਸੀਗੀ, ਜਦ ਕਿ ਉਹਦੀ ਉੱਧਰ ਨੌਰਥ ਕੁਈਨਜ਼ਲੈਂਡ ਵਿੱਚ ਹੈ ਨਾ
ਇੰਡੀਆ ਤੋਂ ਵਾਪਸ ਆ ਕੇ ਫਿਰ 6 ਮਹੀਨੇ ਬਾਅਦ ਡੈਥ ਹੋ ਗਈ ਸੀ। ਤੇ ਉਸ ਤੋਂ ਬਾਅਦ ਫਿਰ ਅਸੀਂ ਜਦ ਇੱਧਰ ਆ ਗਏ ਫਿਰ ਹੁਣ ਮੇਰੀਆਂ 2 ਬੇਟੀਆਂ ਵਿਆਹੀਆਂ ਆ। ਜਿਹੜੀ ਛੋਟੀ ਆ ਉਹ 16 ਸਾਲਾਂ ਦੀ ਇੱਥੇ ਆ ਕੇ ਮੇਰੇ ਵਾਂਗਰ ਉਹ ਬਿਜ਼ਨਸ ਪੈ ਗਈ। ਕਹਿੰਦੀ ਉਹ ਹੈਪੀ ਆ, ਕਹਿੰਦੀ ਦਵਾਈ ਆਈ ਐਮ ਸੌਰੀ ਟੂ ਸੇ ਆਂਟੀ ਤੁਹਾਡਾ ਲਾਸ ਜਿਹੜਾ ਵੱਡੀ ਬੇਟੀ ਦਾ ਲਾਸ। ਜੀ ਜੀ ਆਈ ਮੀਨ ਕੀ ਹੋਇਆ ਸੀ ਉਹਨਾਂ ਨੂੰ? ਕੁਛ ਨਹੀਂ ਕਹਿ ਸਕਦੇ ਪੁੱਤ। ਇੰਡੀਆ ਦੀਆਂ ਨਿੱਟੀ ਗ੍ਰਿਟੀ ਜਿਹੀਆਂ ਗੱਲਾਂ 'ਚ ਮੈਨੂੰ ਕੁਛ ਨਹੀਂ ਸੀਗਾ। ਉਹਦਾ ਕਦੇ ਸਿਰ ਵੀ ਨਹੀਂ ਦੁਖਿਆ ਸੀ। ਉਹਨੇ ਕਦੇ ਜੇ ਕਦੇ ਸਿਰ ਦੁਖਿਆ ਹੋਵੇ ਤਾਂ ਉਹਨੇ ਪੈਨਾਡੋਲ ਲਗਾ ਨਹੀਂ ਸਕਦੀ ਸੀ, ਉਹਨੇ ਮੂੰਹ 'ਚ ਕਮਾਈ ਜਾਣੀ। ਅੱਛਾ, ਇੰਨੀ ਸੋਲ ਜਿਹੀ ਹੁੰਦੀ ਸੀ। ਬਟ septicemia. Okay, that's what it was. I don't know. We did report ਮਾਰਕਾ ਕਰਾਇਆ ਸੀ ਤੇ ਇੱਕ ਸਡਨਲੀ ਇੰਨੀ ਕੀ ਹੋ ਗਿਆ। ਜੀ ਜੀ ਜੀ, ਫਿਰ ਕੀ ਆਇਆ ਸੀਗਾ? ਉਹਨਾਂ ਨੇ ਮੈਨੂੰ ਤਾਂ ਕਹਿੰਦੇ ਹਾਰਟ ਕੋਲ ਕੁਛ ਸੀਗਾ ਸਾਨੂੰ ਤਾਂ Yeah, it's ਪਤਾ a blood poisoning, septicemia. ਬਲੱਡ ਪੋਇਜ਼ਨਿੰਗ ਹੋਈ। Yeah, ਬਟ ਹੈ ਉਹ ਰੱਬ ਹੀ ਜਾਣਦਾ। infection, I think. ਹਾਂਜੀ ਸਭ ਤੋਂ ਵੱਡੀ ਸੀ? ਸਭ ਤੋਂ ਵੱਡੀ ਸੀ, ਹਾਂਜੀ ਹਾਂਜੀ ਸਭ ਤੋਂ ਵੱਡੀ ਸੀ। ਤੇ ਤੁਸੀਂ ਮੈਨੂੰ ਦਿਖਾ ਰਹੇ ਸੀਗੇ ਉਹਨਾਂ ਦੀਆਂ ਕਲਾਕ੍ਰਿਤੀਆਂ ਕਿ ਉਹ ਹਾਂਜੀ, ਕਿਸ ਹਾਂਜੀ, ਤਰ੍ਹਾਂ ਹਾਂਜੀ, ਹਾਂਜੀ, ਕਿੰਨਾ ਜ਼ਿਆਦਾ ਉਹਨਾਂ 'ਚ ਵੀ ਟੈਲੈਂਟ ਸੀ। ਬਹੁਤ ਉਹਨਾਂ ਨੇ ਫੈਸ਼ਨ ਡਿਜ਼ਾਈਨਰ ਸੀਗੀ। ਉਹਨਾਂ ਨੇ ਆਪਣੇ ਹੱਥਾਂ ਨਾਲ ਚੀਜ਼ਾਂ ਇਦਾਂ ਬਣਾਈਆਂ ਜਿਹੜੀਆਂ ਸਾਡੇ ਕੋਲ ਹੈਗੀਆਂ ਉਹ ਤਾਂ ਸਾਡੇ ਨਾਲ ਹੈ ਨਹੀਂ ਅੱਜ। ਜਿਹੜੀਆਂ ਉਹ ਪਤਾ ਨਹੀਂ ਆਮ ਬੰਦੇ ਨੂੰ ਲੱਗਦਾ ਵੀ ਇਹ ਮਸ਼ੀਨਾਂ ਬਣਾਈਆਂ ਕਿ ਨਹੀਂ। ਆਪਣੇ ਵਿਆਹ ਨੂੰ ਵੀ ਖੁਦ ਆਪਣੀਆਂ ਭੈਣਾਂ ਦੇ ਸਾਰੇ ਉਹਨੇ ਟੌਪ ਆਪ ਬਣਾਏ ਸੀਗੇ ਤੇ ਰਿਸੈਪਸ਼ਨ ਤੇ ਇਹਨਾਂ ਦੇ ਪਾਉਣ ਨੂੰ ਹਨਾ। ਸ਼ੋਰਟ ਲਾਈਫ। ਸੁੱਖ ਦੁੱਖ ਆਂਟੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ, ਪਰ ਜਦੋਂ ਕੋਈ ਟਾਈਮ ਤੋਂ ਪਹਿਲਾਂ ਚਲੇ ਜਾਂਦਾ ਨਾ ਦੁੱਖ ਬਹੁਤ ਹੁੰਦਾ। ਇਹ ਉਹੀ ਬੰਦਾ ਸਮਝ ਸਕਦਾ ਜਿਹਦੇ ਹੱਥੋਂ ਗਿਆ ਹੁੰਦਾ ਨਾ। ਮਾਂ-ਬਾਪ ਦਾ ਬੱਚਿਆਂ ਤੋਂ ਬਗੈਰ ਜਾਂ ਬੱਚਿਆਂ ਦਾ ਮਾਂ-ਬਾਪ ਤੋਂ ਬਗੈਰ ਬੜਾ ਮੁਸ਼ਕਲ ਸਮਾਂ ਹੁੰਦਾ। ਸੋ ਆਂਟੀ ਬਹੁਤ ਦੁੱਖ ਲੱਗਿਆ ਸੁਣ ਕੇ ਨਾ। ਸਪੈਸ਼ਲੀ ਜਦੋਂ ਪੇਰੈਂਟਸ ਅਜੇ ਯੰਗ ਹੁੰਦੇ ਤਾਂ ਤੁਹਾਡੇ ਬੱਚੇ ਅੱਗੇ ਉਹ ਪਹਿਲਾਂ ਚੱਲ ਜਾਣ ਨਾ। ਹਾਂਜੀ, ਉਹਦਾ ਬਹੁਤ ਧੱਕਾ ਲੱਗਦਾ, ਦੁੱਖ ਲੱਗਦਾ। ਲੇਕਿਨ ਫਿਰ ਹੌਲੀ 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 15 ਸਾਲ ਤਾਂ ਬਹੁਤ ਮੈਂ ਜ਼ਿਆਦਾ ਡਿਆ ਰਹੀ ਸਟ੍ਰੈਸ ਵਿੱਚ। ਹੁਣ 21-22 ਸਾਲ ਹੋ ਗਏ। ਹੁਣ ਥੋੜਾ ਜਿਹਾ ਪਰਮਾਤਮਾ ਕਰਦਾ, ਮੈਂ ਕੁਛ ਨਹੀਂ ਕਰ ਸਕਦੀ ਜੀ ਭਾਣਾ। ਹਾਂਜੀ ਹਾਂਜੀ ਹਾਂਜੀ। ਇਹ 10-15 ਸਾਲ ਤਾਂ ਜ਼ਿਆਦਾ ਬੰਦਾ ਵੈਸੇ ਜੇ ਤੁਸੀਂ ਸੋਚੋ ਤਾਂ ਰੋਜ਼ ਦਿਨ ਨਹੀਂ ਕੋਈ ਲੰਘਦਾ ਜਿਹਦਾ ਆਪਾਂ ਯਾਦ ਨਹੀਂ ਕਰਦੇ ਆਪਣਾ ਜਿਹੜਾ ਬੱਚਾ ਜਿਹੜਾ ਆਪਣੀਆਂ ਅੱਖਾਂ ਦੇ ਮੂਹਰੇ ਇੰਨਾ ਯੰਗ ਚੱਲ ਗਿਆ। ਚਲੋ ਮੈਂ ਕੋਈ ਹੋਰ ਗੱਲ ਕਰਦੀ ਕਿਉਂਕਿ ਮਾਹੌਲ ਬਿਲਕੁਲ ਕੋਈ ਗੱਲ ਨਹੀਂ। ਸੌਰੀ, ਮੈਨੂੰ ਐਂ ਦੱਸੋ ਤੁਸੀਂ ਕਿ ਜਦੋਂ ਤੁਸੀਂ ਇੱਥੇ ਆਏ ਤੁਸੀਂ ਦੱਸਿਆ ਕਿ ਤੁਸੀਂ ਇੱਕ ਅੰਕਲ ਦੇ ਨਾਲ ਮੋਢਾ ਲਾ ਕੇ ਕੰਮ ਕੀਤਾ। ਤੁਸੀਂ ਬੰਚ ਚੱਕੇ ਵੱਡੇ ਵੱਡੇ ਬਨਾਨਾਸ ਦੇ ਹਨ, ਉਹ ਤੋਂ ਬਾਅਦ ਟੈਂਕਰ ਵੀ ਚਲਾਇਆ। ਕਿੰਨਾ ਟਾਈਮ ਇਹ ਕੰਮ ਕੀਤਾ? ਹੁਣ ਤੁਸੀਂ ਕੀ ਕਰ ਰਹੇ ਹੋ? ਹਾਂਜੀ ਬੇਟਾ ਹੁਣ ਤਾਂ ਮੈਂ ਕੁਛ ਨਹੀਂ ਕਰਦੀ ਬਈ ਪਿਛਲੇ 5-4 ਸਾਲ ਤੋਂ। ਹੁਣ ਮੈਂਗੋਜ਼ ਦੇ ਸੀਜ਼ਨ ਮੈਂ ਜਦੋਂ ਕੰਮ ਹੁੰਦਾ ਸੀ ਨਾ ਪੈਕਿੰਗ ਤੇ, ਕਿਉਂਕਿ ਉੱਥੇ ਵੀ ਸਾਡੇ ਜਦੋਂ ਪੈਕਿੰਗ ਕਰਦੇ ਸਾਡੇ 100 ਬੰਦੇ ਲੱਗੇ ਹੁੰਦੇ ਸੀਗੇ, ਕਿਉਂਕਿ ਹੋਰ ਤਾਂ ਕੁਛ ਨਹੀਂ ਕਰ ਸਕਦੇ ਵਾਚੀ ਕਰਨੇ ਨੂੰ ਹਨਾ। ਆਪਣੇ ਘਰ ਦੇ ਚਾਹੀਦੇ ਆ। ਤੇ ਮੇਰੀ ਛੋਟੀ ਬੇਟੀ ਵੀ ਅਸੀਂ ਉਦੋਂ 1-2 ਮਹੀਨਾ ਚੱਲ ਜਾਂਦੀ ਸੀ, ਮੇਰਾ ਬੇਟਾ ਵੀ। ਪਰ ਹੁਣ ਮੇਰਾ 2 ਸਾਲ ਹੋ ਗਏ ਜਨਵਰੀ 'ਚ ਮੇਰਾ ਇੱਕਦਮ ਪੇਸ ਮੇਕਾ ਪਿਆ ਤੇ ਹੁਣ ਤਾਂ ਸਿਹਤ ਇੰਨੀ ਇਜਾਜ਼ਤ ਨਹੀਂ ਦਿੰਦੀ ਤਾਂ ਮੈਂ ਹੁਣ ਨਹੀਂ ਜਾਂਦੀ। ਅੱਛਾ ਜੀ। ਹੁਣ ਤਾਂ ਇਹ ਸਾਂਭ ਲੈਂਦੇ ਆਪਣੇ ਆਪ। ਨਾਲੇ ਇਹਨਾਂ ਨੇ ਕੰਮ ਵੀ ਘਟਾ ਦਿੱਤਾ ਹੁਣ ਆਪਣਾ। 2 ਫਾਰਮ ਵੇਚ ਦਿੱਤੇ, ਇੱਕੋ ਹੀ ਫਾਰਮ ਰੱਖਿਆ। ਨਾਲੇ ਆਂਟੀ ਤੁਸੀਂ ਕਹਿੰਦੇ ਹੋਣੇ ਕਿ ਕਿਵੇਂ ਦਾ ਸਵਾਲ ਪੁੱਛਿਆ, ਹੁਣ ਸਾਰੀ ਉਮਰ ਜ਼ਿੰਦਗੀ ਕੰਮ ਹੀ ਕਰੀ ਜਾਣਾ ਅਸੀਂ? ਨਹੀਂ ਏਦਾਂ ਦੀ ਕੋਈ ਗੱਲ ਨਹੀਂ। ਬਿਕੋਜ਼ ਇਹ ਮੈਂ ਹਜੇ ਵੀ ਇਹ ਚਾਹੁੰਦੀ ਹਾਂ ਵੀ ਮੈਂ ਬਾਹਰ ਗਾਰਡਨ ਲਾਈ ਹੁੰਦੀ ਆ ਬਈ ਮੈਂ ਉੱਥੇ ਜਾ ਕੇ ਬਾਹਰ ਨਿਕਲਾਂ। ਮੈਂ ਆਊਟਡੋਰ ਪਰਸਨ ਹਾਂ ਪਰਸਨਲੀ। ਜੀ ਜੀ ਜੀ। ਤੇ ਜੇ ਮੈਂ ਕੁਛ ਨਾ ਕਰਾਂ ਮੈਂ ਜਾਂ ਫਿਰ ਮੈਂ ਹੁਣ ਸਾਈਕਲ ਲਿਆ ਬਾਹਰ ਇੱਥੇ ਰਾਈਡ ਕਰੂੰ। ਆਈ ਨੀਡ ਫਰੈਸ਼ ਏਅਰ। ਇਹ ਕਿਉਂਕਿ ਬੋਡੀ ਯੂਜ਼ਡ ਹੋ ਗਈ ਨਾ, ਬਹਿ ਨਹੀਂ ਸਕਦੀ। ਨਾਲੇ ਜਿਹੜਾ ਮਿਹਨਤੀ ਬੰਦਾ ਹੁੰਦਾ ਨਾ ਜੀ ਉਹ ਘਰ ਨਹੀਂ ਰਹਿ ਸਕਦਾ ਜਾਂ ਉਹ ਵਿਹਲਾ ਨਹੀਂ ਬੈਠ ਸਕਦਾ। ਹਾਂਜੀ ਕੁਛ ਨਾ ਕੁਛ ਕਰਨੇ ਨੂੰ ਚਾਹੀਦਾ। ਹੁਣ ਬੀਜੀ ਆ ਮੇਰੇ ਕੋਲ ਇਕੱਲੇ ਤੇ ਹੁਣ ਮੇਰੀ ਇੱਕ ਬੇਟੀ ਇੱਥੇ ਲੱਗ ਗਈ ਆ, ਦੂਜੀ ਵੀ ਕੋਲ ਹੀ ਆ। ਫਿਰ ਉਹ ਆ ਕੇ ਜਾਂ ਬੱਚੇ ਆ ਜਾਂਦੇ ਫਿਰ ਮੈਨੂੰ ਆਹਰ ਹੋ ਜਾਂਦਾ ਵੀ ਚਲੋ ਮੈਂ ਕੁਛ ਨਾ ਕੁਛ ਇਹਨਾਂ ਲਈ ਬਣਾਵਾਂ, ਮੇਰਾ ਟਾਈਮ ਸੋਹਣਾ ਪਾਸ ਹੋ ਜਾਂਦਾ। ਜੀ ਜੀ। ਇਹ ਪਰ ਜੇ ਨਾ ਕੋਈ ਜਾਈਏ ਬੋਡੀ ਠੀਕ ਰਹਿੰਦੀ ਆ, ਲੇਕਿਨ ਇਹ ਵੀ ਫਿਰ ਜ਼ਿਆਦਾ ਖੁਸ਼ੀ ਆ ਫਿਰ ਹੋਰ ਕਰੋ ਫਿਰ ਉਹਦੇ ਨਾਲ ਫਿਰ ਇੱਥੇ ਠੀਕ ਆ। ਅੱਛਾ ਆਂਟੀ ਤੁਹਾਨੂੰ ਮਿਲ ਕੇ ਤਾਂ ਇੰਨਾ ਚੰਗਾ ਲੱਗਿਆ ਨਾ ਵੀ ਇੱਕ ਤੁਸੀਂ ਮਿਸਾਲ ਹੋ ਹਨਾ
ਕਿਸ ਤਰ੍ਹਾਂ ਤੁਸੀਂ ਇੱਕ ਆਪਣੇ ਆਪ ਨੂੰ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਆ ਕੇ ਅੰਕਲ ਦੇ ਨਾਲ ਮੋਢਾ ਲਾ ਕੇ ਇੱਕ ਬੰਦਿਆਂ ਦੀ ਤਰ੍ਹਾਂ ਕੰਮ ਕੀਤਾ, ਉਹ ਤੋਂ ਬਾਅਦ ਤੁਹਾਡੇ ਤੇ ਸੁੱਖ ਦੁੱਖ ਆਏ, ਪਰ ਫਿਰ ਵੀ ਤੁਸੀਂ ਆਪਣੇ ਆਪ ਨੂੰ ਹੈ ਨਾ ਕਿੰਨਾ ਸਾਂਭ ਕੇ ਰੱਖਿਆ ਤੇ ਉਸ ਰੱਬ ਦੀ ਰਜ਼ਾ ਦੇ ਵਿੱਚ ਰਹੇ, ਪਾਣੀ ਦੇ ਵਿੱਚ ਰਹੇ। ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਜ਼ਰੂਰ ਦਿਓ। ਅੱਜ ਕੱਲ ਤਾਂ ਬੇਟੇ ਸਾਰੇ ਹੀ ਮੇਰੇ ਨਾਲ ਜ਼ਿਆਦਾ ਸਿਆਣੇ। ਬਸ ਮੈਂ ਤਾਂ ਇਹੀ ਕਹੂੰਗੀ ਵੀ ਜਦੋਂ ਆਪਾਂ ਯੰਗ ਹੁੰਦੇ ਆ, ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਕਹਿੰਦੀ, ਬੇਟੇ ਨੂੰ ਵੀ ਇਹੀ ਕਹਿੰਦੀ ਆ ਵੀ 40 ਸਾਲ ਤਾਈਂ ਕੰਮ ਕਰ ਲਓ। ਮੈਂ ਖੁਦ ਨੇ 40-45 ਸਾਲ ਤੱਕ ਮੈਨੂੰ ਕੋਈ ਫਰਕ ਨਹੀਂ ਪਿਆ ਮੇਰੀ ਬੋਡੀ ਨੂੰ, ਵੀ ਮੈਂ ਕੰਮ ਕੀਤਾ ਵੀ ਕੋਈ ਫਰਕ ਹੈ। ਇਹਨਾਂ ਨੇ ਵੀ ਹੱਸ ਪੈਣਾ, ਕਹਿੰਦਾ ਯੂ ਲੁੱਕ ਦ ਸੇਮ। ਤੇ ਬੱਚਿਆਂ ਨੂੰ ਵੀ ਇਹੀ ਕਹੀਦਾ। ਉਸ ਤੋਂ ਬਾਅਦ ਫਿਰ ਤੁਸੀਂ ਇਹ ਬੋਡੀ ਉਦਾਂ ਦੀ ਸੇਮ ਨਹੀਂ ਰਹਿੰਦੀ। ਜੀ। ਤੇ ਇਹੀ ਹੈ, ਤੁਸੀਂ ਜਦੋਂ ਤੁਸੀਂ ਯੰਗ ਆ ਤੁਸੀਂ ਹਾਰਡ ਵਰਕ ਕਰ ਦੋ। ਹਾਰਡ ਵਰਕ ਤੁਹਾਨੂੰ ਕਦੇ ਨਹੀਂ ਦੁੱਖ ਦਿੰਦਾ। ਜੀ ਪੇ ਕਰਦਾ। That's what pay you for later on for your life, You sit back and relax and enjoy your family now. That's nice. ਇਹ ਬਾਬਾ ਜੀ ਮਤਲਬ ਕਿ ਸਹੁਰਾ ਸਾਹਿਬ? ਨਹੀਂ ਇਹਨਾਂ ਦੇ ਇੱਧਰ ਦਿਓਰਾ ਮੇਰਾ, ਇਹਨਾਂ ਦੇ ਬਾਬਾ ਜੀ ਜਿਹੜੇ 108 ਸਾਲ ਦੇ ਹੋ ਗਏ ਪੂਰੇ ਹੋਏ। ਕਿੰਨੇ? 108 108 ਸਾਲ ਦੇ? ਹਾਂ, ਇਹ ਉਹਨਾਂ ਦੀ ਸਾਡੇ ਭੂਆ ਜੀ ਜਿਹੜੇ ਇੰਗਲੈਂਡ 'ਚ। ਓ ਵਾਓ, 108 ਸਾਲ ਦੀ। ਹਾਂ, ਅੱਜ ਉਮਰ ਦੇ ਵਿੱਚ ਬਹੁਤ ਹੋਏ। ਉਦੋਂ ਵੀ ਐਨਕਾਂ ਦੇ ਬਿਨਾਂ ਪਾਠ ਕਰਦੇ ਸੀ। ਉਹ ਵੀ ਮਹੀਨੇ 'ਚ ਇੱਕ ਵਾਰੀ ਪਾਠ ਆਪਣਾ ਹਨਾ ਸਪੂਰਨ ਕਰ ਲੈਂਦੇ ਸੀ। ਕੀ ਬਾਤ ਹੈ ਜੀ, ਵੈਰੀ ਨਾਈਸ। ਉਹਨੇ ਨੇ ਆਲਰੇਡੀ ਦੇਖ ਲਿਆ। ਯਾਨੀ ਆ ਕੀ ਸੀਗਾ? ਤੁਸੀਂ ਦੱਸੋ, ਐਕਸਪਲੇਨ ਕਰੋ ਜੀ। That's the wood. In 2000, I grew the Australian heaviest bunch in Australia, weighing 127 kilos, 17 kilos off the world record. Wow, you did a world record, uncle ji. Wow. Okay. ਤੇ ਆਹ ਕੀ ਹੈ? ਇਹ ਵੀ ਉਹਨਾਂ ਦੀ ਪ੍ਰਾਈਜ਼ ਆ। ਅੱਛਾ, ਬਨਾਨੇ ਦੀ ਜੱਗ ਤੇ 6 ਗਲਾਸ। ਅੱਛਾ, They have local shows in North Queensland, Brisbane, ਅੱਛਾ। and in the year 2001 I was the most successful exhibitor in all shows. Very nice. Even Brisbane ਰੀਬਨ ਨਹੀਂ ਮਿਲਦਾ ਸੀ ਜੇ ਖੇਸ ਹੁੰਦੇ ਬੁੱਲ, ਉਹ ਵੀ ਇਹਨਾਂ ਕੋ ਬਹੁਤ ਆ। ਬ੍ਰਿਸਬਨ ਐਕਸੀਬਿਸ਼ਨ ਚੋਂ ਮਿਲੇ ਉਹ। ਉੱਥੇ ਨੂੰ ਵੀ ਭੇਜਦੇ ਹੁੰਦੇ ਸੀ ਏਦਾਂ ਬਾਕਸਸ ਪੈਕ ਕਰਕੇ। ਇੱਧਰ ਪਰੋਣੇ ਦੀ ਪਾਈ ਸੀ, ਉਹ ਕੱਢ ਦਿੱਤੀ ਬੇਟੇ ਦੀ। ਅੱਛਾ, ਇਹ ਸੀ ਕਿ? ਹਾਂ, ਇਹ ਮੇਰੀ ਬੇਟੀ ਸੀ। ਬਿਊਟੀਫੁਲ। ਤੇ ਆਂਟੀ ਤੁਸੀਂ ਦੱਸਿਆ ਸੀਗਾ ਕਿ ਉਹਨਾਂ ਨੇ ਕੁਸ਼ਨ ਖੁਦ ਬਣਾਏ ਹੋਏ ਸੀਗੇ। ਹਾਂਜੀ ਬੇਟਾ। ਤੇ ਇਹ ਉਹਨਾਂ ਨੇ ਖੁਦ ਬਣਾਏ ਹੋਏ ਨੇ? ਹਾਂ, ਸਿਸਟਰਸ ਆਪਣੀ ਦੇ ਟੌਪਸ ਆ ਨਾ ਸਕਰਟ ਦੇ ਨਾਲ, ਇਦਾਂ ਦੇ 골ਡਨ ਸਕਰਟ ਆਪਣੇ ਵਿਆਹ ਨੂੰ, ਤੇ ਚਿੱਟੇ ਟੌਪ ਇਹਨੇ ਸਾਰਿਆਂ ਨੂੰ ਕੱਢ ਕੇ ਬਣਾਏ। ਹਜੇ ਅਸੀਂ ਰੱਖੇ ਹੋ ਉੱਥੇ। ਤੇ ਆ ਹੱਥ ਨੇ ਕੀਤਾ? ਹਾਂ ਬੇਟਾ, ਸਾਰੇ ਮਸ਼ੀਨ ਦੀ ਕਢਾਈ ਨਹੀਂ, ਹੱਥ ਨਾਲ ਆਇਆ। ਹੱਥ ਨਾਲ। ਕੀ ਬਾਤ ਹੈ ਜੀ, ਹੱਥ ਨਾਲ ਇੰਨੀ ਜ਼ਿਆਦਾ ਸਫਾਈ ਨਾਲ ਬਣਾਇਆ ਹੋਇਆ ਹੈ। ਵਾਓ, ਬਿਊਟੀਫੁਲ।
ਆਪਣੇ ਡੈਡ ਲਈ ਠਾਲੀ ਗਈ ਕੁਛ ਲੈਣ, ਇਹਨਾਂ ਨੂੰ ਪਾੜ ਚਾਹੀਦਾ ਸੀਗਾ। ਅੱਛਾ। ਤੇ 5ਵੀਂ ਵਾਰੀ ਜਾਣ ਲੱਗੀ ਤੇ ਉਹਨੇ ਬਲੱਡ ਟੈਸਟ ਕਰਾਉਣਾ ਸੀਗਾ। ਕਹਿੰਦੀ ਲਾਈਡੀ ਕਹਿੰਦੀ ਤੁਸੀਂ ਜੇ 5 ਮਿੰਟਾਂ 'ਚ ਆ ਸਕਦੇ ਆ ਜਾਓ, ਨਹੀਂ ਤਾਂ ਸਵੇਰ ਨੂੰ ਆ ਜਾਓ, ਜਾਨੂੰ ਤੁਸੀਂ ਕੇਸ ਜਾਣਾ ਬਲੱਡ ਟੈਸਟ ਲੈ ਕੇ ਤਾਂ ਮੈਂ ਤੁਹਾਨੂੰ ਪਹਿਲੇ ਭੇਜ ਦੂੰਗੀ। ਫਿਰ ਗਈ ਨਹੀਂ। ਰਾਤ ਨੂੰ ਬਸ 8 ਵਜੇ ਇੱਕ ਰੋਟੀ ਖਾਧੀ ਗੋਭੀ ਨਾਲ, ਦੂਜੀ ਖਾਣ ਲੱਗੀ ਸੀਗੀ। ਉਹਦੇ ਇੱਦਾਂ ਬਾਥਰੂਮ ਚਲ ਗਏ, ਬਾਥਰੂਮ 'ਚੋਂ ਨਿਕਲ ਕੇ ਆਈ ਤਾਂ ਇੱਦਾਂ ਜਿੱਦਾਂ like she was just something wrong। ਤੇ ਮੈਂ ਚੀਕ ਮਾਰੀ, ਮੈਂ ਕਿਹਾ ਹਰੀਤ ਭੱਜ ਕੇ ਗਿਆ। ਛੋਟਾ ਸੀ ਬੇਟਾ, 10 ਸਾਲ ਦਾ ਵੀ ਨਹੀਂ ਸੀ। ਕਹਿੰਦਾ ਮੈਂ ਐਂਬੂਲੈਂਸ ਨੂੰ ਰਿੰਗ ਕਰਦਾ। ਮੈਂ ਕਿਹਾ ਬੇਟਾ ਜਿੰਨਾ ਚਿਰ ਐਂਬੂਲੈਂਸ ਨੇ ਆਉਣਾ ਅਸੀਂ ਚੱਲ ਜਾਣਾ ਲੈ ਕੇ ਇਹਨੂੰ। 8-10 ਮਿੰਟ ਲੱਗੇ। ਅਸੀਂ ਜਦ ਗਏ ਉਹਨੂੰ ਲੈ ਕੇ ਠਾਲੀ ਹਸਪੀਟਲ, 8 ਵੱਜ ਚੁੱਕੇ ਸੀ, 8:15 ਤੇ ਉਹ ਫਿਰ ਉਹਨਾਂ ਨੇ ਬੰਦ ਕੀਤੀਆਂ ਸੀ ਡੋਰਾਂ। ਮੈਂ ਹਾਨ ਮਾਰੀ ਗਈ, ਮੈਂ ਭੱਜ ਕੇ ਗਈ ਤਾਂ ਉਹ ਨਰਸ ਨੱਠ ਕੇ ਆਈ। ਜਾਨੂੰ ਮੇਰੀ ਬੇਟੀ ਕਾਰ ਚੋਂ ਖਰੋਲ ਹੋ ਕੇ ਬਾਹਰ ਆ ਗਈ। ਉਹ ਇੰਨੀ ਪੇਨ ਵਿੱਚ ਸੀਗੀ। ਲੱਕੀ ਸੀਗੇ, ਲੱਕੀ ਵੀ ਕਾਹਦੇ, ਡਾਕਟਰ ਉੱਥੇ ਸੀਗਾ ਇੰਗਲੈਂਡ ਦਾ। ਉਹਨੇ ਦੇਖਿਆ ਪਰ ਉਹ ਹੈਪੀ ਨਹੀਂ ਸੀਗਾ। ਉਹਨੇ ਸਾਨੂੰ ਬਿਨਾਂ ਪੁੱਛੇ ਨਾ, ਅਸੀਂ ਤਾਂ ਗਏ ਦਬਦਬ, ਉਹਨਾਂ ਨੇ ਗਲੂਕੋਸ਼ ਪਤਾ ਨਹੀਂ ਕਿੰਨੇ ਚੜ੍ਹਾਤੇ, ਦਬਦਬ ਲਾਉਣ ਲੱਗ ਪਏ। ਤਾਂ ਉਹਨੇ ਕੇਸ ਹੈਲੀਕਾਪਟਰ ਨੂੰ ਐਮਰਜੈਂਸੀ ਨਾ ਬੁਲਾ ਲਿਆ ਡਾਕਟਰਾਂ ਨੂੰ। ਉਹਨੂੰ ਸਟੇਬਲ ਕਰਨ ਲੱਗ ਪਏ। ਤਾਂ ਮੈਨੂੰ ਬਾਹਰ ਜਾਨੂੰ ਆ ਗਏ ਉਹ ਹੈਲੀਕਾਪਟਰ, ਤੇ ਮੈਨੂੰ ਕਹਿੰਦੇ ਤੁਸੀਂ ਬਾਹਰ ਚੱਲ ਜਾਓ। ਮੈਂ ਇੱਕੋ ਹੀ ਗੱਲ ਕਹੀ ਬਸ, ਮੈਂ ਕਹਿੰਦੀ ਨਾ ਤੈਂ ਠੀਕ ਹੋ ਜਾਣਾ, ਹੁਣ ਆ ਗਿਆ ਡਾਕਟਰ, ਤੈਨੂੰ ਲੈ ਜਾਣਾ ਹਸਪੀਟਲ ਕੇਸ। ਕਹਿੰਦੀ ਔਖੇ ਮਾਮਲਾ ਸੀ। ਉਸ ਤੋਂ ਬਾਅਦ ਨਹੀਂ ਅਸੀਂ ਦੇਖਿਆ, ਉਹਨੂੰ ਬੋਲੀ ਨਹੀਂ। ਫਿਰ ਮੈਂ ਕਿਹਾ ਮੈਂ ਨਾਲ ਹੀ ਜਾਣਾ। ਇਹਨਾਂ ਨੇ 2-4 ਚੀਜ਼ਾਂ ਚੱਕੀਆਂ ਉਹਨਾਂ ਦੀਆਂ ਘਰ ਜਾ ਕੇ। ਇਹ ਸਾਤੋਂ ਵੀ ਪਹਿਲਾਂ ਚਲ ਗਏ। 1.5-2 ਘੰਟੇ ਲੱਗਦੇ ਕੇਸ ਨੂੰ ਉੱਥੋਂ ਟਾਲੀ ਤੋਂ, ਤੇ ਮੈਂ ਨਾਲ ਚਲ ਗਈ। ਇੱਕ ਵਾਰੀ ਉਹ ਕਹਿੰਦੇ ਸਟੇਬਲ ਹੋ ਗਈ ਆ, ਤੁਸੀਂ ਦੇਖ ਲਓ। ਅਸੀਂ ਇੱਥੋਂ ਉੱਠ ਕੇ ਵੇਟਿੰਗ ਰੂਮ 'ਚ ਉੱਥੇ ਤਾਈਂ ਜਾਂਦੇ ਹਾਂ, ਉਹਨਾਂ ਨੂੰ ਉਹਦੇ ਰੋਕ ਦਿੱਤਾ। ਕਹਿੰਦੇ ਨਾ। ਫਿਰ ਬਸ ਬਾਅਦ ਵਿੱਚ ਆ ਕੇ ਕਹਿ ਤਾ, ਕਹਿੰਦੇ ਨਾ ਸ਼ੀਸ਼ ਹੁਣ ਸੇ। ਚੱਲੀਏ ਬੇਬੇ ਜੀ, ਹੁਣ ਬਹੁਤ ਚੰਗਾ ਲੱਗਿਆ ਮਿਲ ਕੇ ਤੁਹਾਨੂੰ। ਚਲੋ ਠੀਕ ਹੈ ਜੀ, ਫਿਰ ਕਰੋ ਤੁਸੀਂ ਰੈਸਟ। ਥੈਂਕ ਯੂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਚੰਗਾ ਲੱਗਿਆ ਬੇਬੇ ਤੁਹਾਨੂੰ ਮਿਲ ਕੇ। ਚੰਗਾ ਅੰਕਲ, ਸਤਿ ਸ੍ਰੀ ਅਕਾਲ ਜੀ, ਬਹੁਤ ਚੰਗਾ ਲੱਗਿਆ। ਆਂਟੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਏ। ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਜੀ, ਆਲ ਗੁੱਡ ਜੀ।